ਪੰਜਾਬੀ ਰੇਡੀਓ ਯੂਐਸ ਸੁਣ ਰਹੇ ਦੋਸਤੋ। ਗੁਰਪ੍ਰੀਤ ਸਿੰਘ ਤੁਹਾਡੇ ਲਈ ਅਪਡੇਟ ਕੈਨੇਡਾ ਦੀ ਸੈਗਮੈਂਟ ਲੈ ਕੇ ਹਾਜ਼ਰ ਹੈ, ਜਿਸ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਹਰਪ੍ਰੀਤ ਸਿੰਘ ਨਾਲ, ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਨੇ ਸਰੀ ਨਿਊਟਨ ਤੋਂ, ਅਤੇ ਨਾਲ ਦੀ ਨਾਲ ਬਹੁਤ ਉੱਘੇ ਪੰਜਾਬੀ ਦੇ ਬਰੋਡਕਾਸਟਰ। ਉਹਨਾਂ ਦਾ ਆਪਣਾ ਇੰਡੀਪੈਂਡੈਂਟ ਟੀਵੀ ਸ਼ੋਅ ਹੈ, ਔਰ ਉਹਨਾਂ ਦੀ ਇੱਕ ਰੇਸਿਜ਼ਮ ਦੇ ਖਿਲਾਫ, ਹਿਊਮਨ ਰਾਈਟਸ ਦੇ ਮੁੱਦਿਆਂ 'ਤੇ ਕਾਫੀ ਤਕੜੀ ਵਚਨਬੱਧਤਾ। ਹਮੇਸ਼ਾ ਹੀ ਜਿੱਥੇ ਵੀ ਸਰਕਾਰੀ ਦਮਨ ਦੀ ਗੱਲ ਹੋਈ, ਖੁੱਲ੍ਹ ਕੇ ਉਹਨਾਂ ਨੇ ਗੱਲਬਾਤ ਕੀਤੀ। ਭਾਰਤ ਵਿੱਚ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਨੇ, ਚਾਹੇ ਉਹਨਾਂ ਦੀ ਪਾਰਟੀ ਕੋਈ ਵੀ ਸਟੈਂਡ ਲਵੇ, ਪਰ ਉਹਨਾਂ ਨੇ ਹਮੇਸ਼ਾ ਹੀ ਡਟ ਕੇ ਹਿਊਮਨ ਰਾਈਟਸ ਦੀ ਜਦੋਂ ਵੀ ਗੱਲ ਹੋਈ ਹੈ ਆਪਣਾ ਮੰਚ ਵੀ ਮੁਹੱਈਆ ਕੀਤਾ ਅਤੇ ਖੁੱਲ੍ਹ ਕੇ ਸਾਹਮਣੇ ਵੀ ਆਏ ਨੇ। ਦੀਪਕ ਓਬਰਾਏ ਉਹਨਾਂ ਦੀ ਪਾਰਟੀ ਦੇ ਕੁਲੀਗ, ਜਿਹੜੇ ਜਿਨ੍ਹਾਂ ਦਾ ਪਿੱਛੇ ਜਿਨ੍ਹਾਂ ਦੀ ਮੌਤ ਹੋਈ, ਉਹਨਾਂ ਦੇ ਬਾਰੇ ਖਾਸ ਗੱਲਬਾਤ ਕਰਾਂਗੇ। ਜਿਹੜੇ ਵੱਡੇ ਕੱਦ ਵਾਲੇ ਟੋਰੀ MP ਸੀ, ਜਿੱਥੇ ਉਹਨਾਂ ਨੇ ਨਸਲਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉੱਥੇ ਨਾਲ ਹੀ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦੇ ਸੰਬੰਧ ਗੂੜੇ ਸੀਗੇ, ਔਰ ਇੱਕ ਤਰੀਕੇ ਨਾਲ ਵਿਰੋਧਾਭਾਸ ਵੀ ਉਹਨਾਂ ਨੇ ਪੈਦਾ ਕੀਤਾ। ਸੋ ਦੀਪਕ ਓਬਰਾਏ ਬਾਰੇ ਬੜੇ ਆਬਜੈਕਟਿਵ ਢੰਗ ਨਾਲ ਗੱਲਬਾਤ ਕਰਨਗੇ ਹਰਪ੍ਰੀਤ ਸਿੰਘ। ਹਰਪ੍ਰੀਤ ਜੀ, ਸਾਡੇ ਪ੍ਰੋਗਰਾਮ 'ਚ ਤੁਹਾਨੂੰ ਬਹੁਤ ਨਿੱਘੀ ਜੀ ਆਇਆ। ਬਹੁਤ ਮਿਹਰਬਾਨੀ ਗੁਰਪ੍ਰੀਤ ਜੀ, ਤੇ ਸਾਰੇ ਸਰੋਤੇ ਜਿਹੜੇ ਨੇ ਰੇਡੀਓ ਪੰਜਾਬ ਦੇ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਹਰਪ੍ਰੀਤ ਸਿੰਘ, ਦੱਸੋ ਕਿ ਦੀਪਕ ਓਬਰਾਏ ਚਲਾਣਾ ਕਰ ਗਏ, ਥੋੜ੍ਹਾ ਜਿਹਾ ਉਹਨਾਂ ਦਾ ਬੈਕਗਰਾਊਂਡ, ਕਿ ਕਿਹਨਾਂ ਪਰਿਸਥਿਤੀਆਂ ਵਿੱਚ ਟੋਰੀ MP ਬਣੇ, ਔਰ ਟੋਰੀ MP ਦੇ ਨਾਤੇ ਕਾਫੀ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਆਪਣੇ ਇਲਾਕੇ ਦੀ। ਸੋ ਥੋੜ੍ਹਾ ਉਹਨਾਂ ਦਾ ਬੈਕਗਰਾਊਂਡ, ਥੋੜ੍ਹਾ ਉਹਨਾਂ ਦਾ ਯੋਗਦਾਨ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਗੁਰਪ੍ਰੀਤ ਜੀ, ਸੋ ਦੀਪਕ ਓਬਰਾਏ ਸਾਹਿਬ ਜਿਹੜੇ ਕਿ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਨੇ 22 ਸਾਲ ਤੋਂ ਇਹ ਆਪਣੀ ਸੀਟ ਦੇ ਮੈਂਬਰ ਪਾਰਲੀਮੈਂਟ ਬਣੇ ਹੋਏ ਸੀ, ਜਿਹੜੀ ਕਿ ਵਾਕਿਆ 'ਚ ਇੱਕ ਇਤਿਹਾਸਿਕ ਉਹਨਾਂ ਦੀ ਜਿੱਤ ਮੈਂ ਕਹਾਂਗਾ ਰਹੀ ਹੈ। ਕਿਉਂਕਿ ਰਿਫਾਰਮ ਪਾਰਟੀ ਜਦੋਂ ਹੋਇਆ ਕਰਦੀ ਸੀ, ਤਦ ਉਹਨਾਂ ਨੇ ਇਹ ਜੁਆਇਨ ਕੀਤੀ ਪਾਰਟੀ, ਅਤੇ ਉਸ ਤੋਂ ਬਾਅਦ ਇਹ ਲਗਾਤਾਰ ਹਰ ਵਾਰ MP ਬਣਦੇ ਰਹੇ ਉੱਥੋਂ, ਐਡਮਿੰਟਨ ਤੋਂ। ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੇ ਦੇਖੀਏ ਗੁਰਪ੍ਰੀਤ ਜੀ, ਤੇ ਇਹਨਾਂ ਦੇ ਹਰਮਨ ਪਿਆਰਤਾ ਜਿਹੜੀ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਸੀ। ਇਹ ਬੜੇ ਮਿੱਠੇ ਸੁਭਾਅ ਦੇ ਬੰਦੇ ਸੀ, ਤੇ ਮੇਰਾ ਇਹਨਾਂ ਨਾਲ ਜਿਹੜਾ ਰਾਬਤਾ ਬਣਿਆ ਜ਼ਿਆਦਾ, ਉਹ ਜਦੋਂ ਲੀਡਰਸ਼ਿਪ ਲਈ ਇਹ ਆਏ, ਤਾਂ ਉਸ ਸਮੇਂ 12-13 ਕੈਂਡੀਡੇਟਸ ਜਿਹੜੇ ਸੀ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵਜੋਂ ਅੱਗੇ ਆਉਣਾ ਚਾਹੁੰਦੇ ਸੀ। ਤੇ ਉਸ ਸਮੇਂ ਇਹਨਾਂ ਨੇ ਇੱਥੇ ਕੰਟੈਕਟ ਕੀਤਾ, ਤੇ ਇਹਨਾਂ ਨੇ ਆਪਣੀ ਜਿਹੜੀ ਸੋਚ ਸੀ ਉਹ ਰੱਖੀ। ਪਰ ਮੈਂ ਇਹਨਾਂ ਨੂੰ ਸਪੋਰਟ ਨਹੀਂ ਕੀਤੀ ਸੀ, ਲੇਕਿਨ ਵੈਸੇ ਜਿੱਥੇ ਵੀ ਮਿਲਦੇ ਸੀ ਬੜੇ ਪਿਆਰ ਨਾਲ ਮਿਲਦੇ ਸੀ। ਪਰ ਥੋੜਾ ਜਿਹਾ ਇਹਨਾਂ ਨਾਲ ਜਿਹੜਾ ਟਕਰਾਰ ਹੋਇਆ, ਉਹ ਤਦ ਹੋਇਆ ਜਦੋਂ ਇਹਨਾਂ ਨੇ ਜਸਟਿਨ ਟਰੂਡੋ ਸਾਹਿਬ, ਜਿਹੜੇ ਹੁਣ ਪ੍ਰਧਾਨ ਮੰਤਰੀ ਨੇ, ਭਾਰਤ ਤੋਂ ਵਾਪਸ ਆਏ, ਤੇ ਉਸ ਤੋਂ ਬਾਅਦ ਇੱਕ ਮੋਸ਼ਨ ਪਾਰਲੀਮੈਂਟ ਵਿੱਚ ਸਰਾਸਰ ਸਾਨੂੰ ਪਤਾ ਲੱਗਾ ਕਿ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਸ ਵਿੱਚ ਕਿ ਸਿੱਖਾਂ ਦਾ ਨਾਂ ਸਿੱਖ ਅੱਤਵਾਦੀਆਂ ਵਜੋਂ ਜੋ ਹੈ ਉਹ ਲਿਆ ਕੇ, ਤੇ ਖਾਲਿਸਤਾਨੀ ਜਿਹੜੇ ਟੈਰਰਿਸਟ ਨੇ ਉਹਨਾਂ ਨੂੰ, ਸੋ ਕਾਲ ਟੈਰਰਿਸਟ, ਉਹਨਾਂ ਵਾਸਤੇ ਇੱਕ ਮਤਾ ਲਿਆਉਣ ਦੀ ਗੱਲ ਜਿਹੜੀ ਹੈ ਪਾਰਲੀਮੈਂਟ ਵਿੱਚ ਸਾਨੂੰ ਪਤਾ ਲੱਗੀ। ਸੋ ਇਮੀਡੀਏਟਲੀ ਅਸੀਂ ਲੋਕਾਂ ਨੇ ਰਾਤੋਂ ਰਾਤ, ਫਿਰ ਗੁਰਦੁਆਰਿਆਂ ਨੇ, ਹੋਰ ਸੰਸਥਾਵਾਂ ਨੇ, ਸਾਰੇ MP ਜਿਹੜੇ ਕੰਜ਼ਰਵੇਟਿਵ MP ਸੀ, ਉਹਨਾਂ ਨੂੰ ਲੈਟਰਸ ਭੇਜੀਆਂ ਕਿ ਇਹ ਠੀਕ ਨਹੀਂ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਸੋ ਲੱਕੀਲੀ ਅਸੀਂ ਸਕਸੈਸਫੁਲ ਰਹੇ, ਤੇ ਇਹ ਜਿਹੜਾ ਮੋਸ਼ਨ ਦੀਪਕ ਓਬਰਾਏ ਸਾਹਿਬ ਲਿਆਉਣਾ ਚਾਹੁੰਦੇ ਸੀ, ਉਸ ਵਿੱਚ ਉਹ ਕਾਮਯਾਬ ਨਹੀਂ ਹੋਏ। ਦੀਪਕ ਓਬਰਾਏ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇੰਨਾ ਲੰਮਾ ਸਮਾਂ ਜਿਹੜਾ ਕੋਈ MP ਰਹੇ, ਤੇ ਡੈਫੀਨੇਟਲੀ ਉਹਦੇ ਵਿੱਚ ਕੋਈ ਨਾ ਕੋਈ ਗੁਣ ਤਾਂ ਹੋਣਗੇ ਹੀ। ਲੇਕਿਨ ਜਦੋਂ ਇਹ ਹਾਦਸਾ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਸਿੱਖ ਸਨ ਇਹਨਾਂ ਦੀ ਰਾਈਟਿੰਗ ਦੇ, ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਕੀਤਾ, ਤੇ ਇੱਥੋਂ ਤੱਕ ਵੀ ਗੱਲਾਂ ਚੱਲੀਆਂ ਕਿ ਇਹਨਾਂ ਨੂੰ ਪਾਰਲੀਮੈਂਟ ਵਿੱਚ, ਇਹਨਾਂ ਨੂੰ ਗੁਰਦੁਆਰਿਆਂ ਵਿੱਚ ਨਹੀਂ ਜਾਣ ਦਿੱਤਾ ਜਾਏਗਾ। ਸੋ ਉਸ ਤੋਂ ਬਾਅਦ ਇਹ ਆਮ ਤੌਰ ਦੇ ਉੱਤੇ ਇੱਥੇ ਵੌਇਸ ਅਖਬਾਰ ਦੇ ਵਿੱਚ ਬੜਾ ਕੁਝ ਇਹਨਾਂ ਦੇ ਵੱਲੋਂ ਲਿਖਿਆ ਜਾਂਦਾ ਸੀ, ਆਰਟੀਕਲਸ ਆਉਂਦੇ ਸੀ, ਅਤੇ ਇਹ ਪਹਿਲੇ ਫਸਟ ਹਿੰਦੂ MP ਸੀ ਕੰਜ਼ਰਵੇਟਿਵ ਪਾਰਟੀ ਜਿਹੜੇ ਚੁਣੇ ਗਏ ਸਨ। ਸੋ ਜਿੱਥੇ ਉਹਨਾਂ ਦਾ ਅਕਾਲ ਚਲਾਣਾ ਹੋਇਆ, 69 ਈਅਰਸ ਦੇ ਉਹ ਸਨ, ਲਿਵਰ ਕੈਂਸਰ ਸਟੇਜ 4 ਤੇ ਉਹਨਾਂ ਨੂੰ ਪਤਾ ਲੱਗਾ, ਤੇ ਫਟਾਫਟ ਹੀ ਉਹਨਾਂ ਦੀ ਮੌਤ ਹੋ ਗਈ। ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀਆਂ ਅਰਪਣ ਕਰਦੇ ਹਾਂ, ਅਤੇ ਨਾਲ ਹੀ ਮੈਂ ਕਹਿਣਾ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਜਿਹੜੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਇਸ ਉੱਤੇ ਜ਼ਰੂਰ ਹੋਰ ਰਿਸਰਚ ਕਰਨ ਵਿੱਚ ਅਸੀਂ ਵੀ ਆਪਣਾ ਸਹਿਯੋਗ ਜ਼ਰੂਰ ਪਾਈਏ। ਬਿਲਕੁਲ ਠੀਕ ਹੈ ਹਰਪ੍ਰੀਤ। ਮੈਂ ਤੁਹਾਡੇ ਕੋਲ ਹੁਣ ਥੋੜ੍ਹਾ ਜਿਹਾ ਗੱਲ ਜਾਣਨੀ ਚਾਹੂੰਗਾ, ਜਿਹੜੀ ਬਤੌਰ ਇੱਕ ਰੰਗਦਾਰ ਨਸਲ ਦੇ ਵਿਅਕਤੀ ਹੋਣ ਕਰਕੇ ਉਹਨਾਂ ਨੂੰ ਵਿਦਿਨ ਪਾਰਟੀ ਕਿਸ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਜਦੋਂ ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਉਹ ਰਨ ਕਰ ਰਹੇ ਸੀ, ਤਾਂ ਉਦੋਂ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਉਹਨਾਂ ਨੂੰ ਆਈਆਂ ਨੇ। ਇੱਥੋਂ ਤੱਕ ਕਿ ਕੈਲੀ ਲੀਚ ਵਰਗੀ ਲੀਡਰ ਜਿਹੜੀਆਂ ਓਪਨਲੀ ਇਮੀਗ੍ਰੈਂਟਾਂ ਦੇ ਖਿਲਾਫ ਬੋਲਦੀਆਂ ਸੀਗੀਆਂ, ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਠੋਕ ਵਜਾ ਕੇ ਸਟੈਂਡ ਲਿਆ। ਥੋੜ੍ਹਾ ਜਿਹਾ ਇਸ ਦੇ ਬਾਰੇ ਜੇ ਚਾਨਣਾ ਪਾ ਸਕੋ ਹਰਪ੍ਰੀਤ, ਉਹ ਆਪਣੇ ਆਪ 'ਚ ਕਿੰਨਾ ਇੰਪੋਰਟੈਂਟ ਸੀਗਾ ਉਹ ਵਾਲਾ ਕੰਮ? ਜੀ ਬਿਲਕੁਲ, ਐਬਸੋਲਿਊਟਲੀ। ਇਹਦੇ ਵਿੱਚ ਇਸ ਤਰ੍ਹਾਂ ਮੈਂ ਕਹਾਂਗਾ ਕਿ ਕੰਜ਼ਰਵੇਟਿਵ ਪਾਰਟੀ ਦੀ ਸੋਚ ਨਹੀਂ ਹੈਗੀ ਕੋਈ ਐਸੀ, ਲੇਕਿਨ ਹਾਂ ਵਿੱਚ ਕੋਈ ਨਾ ਕੋਈ ਐਸੇ MP ਹੈਗੇ ਸਨ ਜਿਹੜੇ ਲੀਡਰਸ਼ਿਪ ਰੇਸ ਵਿੱਚ ਅੱਗੇ ਆਏ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕੈਲੀ ਲੀਚ ਦਾ, ਅਤੇ ਉਸ ਦੇ ਵਿੱਚ ਇਹਨਾਂ ਨੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ, ਤੇ ਭਾਵੇਂ ਉਹ ਉਹਨਾਂ ਦਾ ਕਲਰ ਬਰਾਊਨ ਸੀ, ਲੇਕਿਨ ਉਸਦੇ ਬਾਵਜੂਦ ਇਹ ਐਂਡ ਤੱਕ ਲੜਦੇ ਰਹੇ। ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਜਦੋਂ ਲੀਡਰਸ਼ਿਪ ਰੇਸ ਵਿੱਚ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਕੋਈ ਫਰਦਰ ਅੱਗੇ ਚਾਂਸ ਨਹੀਂ ਮਿਲ ਰਿਹਾ, ਤੁਸੀਂ ਪਿੱਛੇ ਹਟ ਜਾਂਦੇ ਹੋ, ਲੇਕਿਨ ਇਹ ਡਟੇ ਰਹੇ। ਸੋ ਉਹਨਾਂ ਦਾ ਪਿੱਠ ਹੁੰਦੀ ਹੈ ਕਿ ਉਹਨਾਂ ਨੇ ਬਿਲਕੁਲ ਦਲੇਰੀ ਨਾਲ ਆਪਣੀ ਜੋ ਹੈਗੀ ਰੇਸ ਉਸ ਨੂੰ ਲੜਿਆ,
ਜਿੱਤ ਹਾਰ ਦੇਖੋ ਇਹ ਵੱਖਰੀ ਗੱਲ ਹੁੰਦੀ ਹੈ, ਲੇਕਿਨ ਉਹਨਾਂ ਨੇ ਆਪਣਾ ਸਟੈਂਸ ਜਿਹੜਾ ਸੀ ਉਹ ਨਹੀਂ ਛੱਡਿਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਬੀਜੇਪੀ ਸਰਕਾਰ ਜਦੋਂ ਬਣੀ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕੈਨੇਡਾ ਵਿੱਚ ਵੀ ਬੀਜੇਪੀ ਦਾ ਪ੍ਰਭਾਵ ਜਿਹੜਾ ਥੋੜਾ ਵਧਣਾ ਸ਼ੁਰੂ ਹੋਇਆ ਅਤੇ ਰਿਪੋਰਟਾਂ ਵੀ ਆ ਰਹੀਆਂ ਜਿਹਦੇ 'ਚ ਕਿ ਸਰੇਆਮ ਕਿਹਾ ਜਾਂਦਾ ਹੈ ਕਿ ਬੀਜੇਪੀ ਸਰਕਾਰ ਜਿਹੜੀ ਦਖਲ ਅੰਦਾਜ਼ੀ ਜਿਹੜੀ ਉਹ ਕਰ ਰਹੀ ਹੈਗੀ ਇੱਥੇ। ਸੋ ਉਹਦੇ ਵਿੱਚ ਇਹਨਾਂ ਦਾ ਨਾਂ ਜਿਹੜਾ ਹੈਗਾ ਕਾਫੀ ਅੱਗੇ ਆਇਆ ਦੀਪਕ ਓਬਰਾਏ ਸਾਹਿਬ ਦਾ, ਜਿਸ ਉੱਤੇ ਕਾਫੀ ਵਿਰੋਧ ਵੀ ਕੀਤਾ ਇਹਨਾਂ ਦਾ ਹੋਇਆ। ਪਰ ਅਸਲ ਵਿੱਚ ਗੱਲ ਉਹੀ ਹੋਈ ਕਿ ਇਹ ਜਦੋਂ ਲੀਡਰਸ਼ਿਪ ਤੋਂ ਬਾਅਦ ਥੋੜਾ ਜਿਹਾ ਠੰਡੇ ਹੋ ਗਏ ਸੀ। ਪਰ ਇਹ ਜਿਹੜੀ ਕਨਵੈਨਸ਼ਨ ਸਾਡੀਆਂ ਹੁੰਦੀਆਂ ਨੇ, ਹੈਲੀਫੈਕਸ ਵਿੱਚ ਸਾਡੀ ਕਨਵੈਨਸ਼ਨ ਹੋਈ ਸੀ ਲਾਸਟ ਈਅਰ। ਮੈਂ ਉੱਥੇ ਇਹਨਾਂ ਨੂੰ ਲਾਸਟ ਮਿਲਿਆ ਸੀ ਤੇ ਇੱਕ ਵਾਰ ਫਿਰ ਇੱਥੇ ਸਰੀ ਦੇ ਵਿੱਚ ਕੋਈ ਸਮਾਗਮ ਹੈਗਾ ਸੀ, ਉੱਥੇ ਆਏ ਹੋਏ ਸੀ ਤੇ ਭਾਵੇਂ ਉਹਨਾਂ ਨੂੰ ਪਤਾ ਸੀ ਕਿ ਮੈਂ ਇਹਨਾਂ ਨੂੰ ਸਪੋਰਟ ਨਹੀਂ ਕੀਤੀ, ਪਰ ਫਿਰ ਵੀ ਉਹ ਮੇਰੇ ਕੋਲ ਆ ਕੇ ਉਹਨਾਂ ਨੇ ਹੈਲੋ ਹਾਈ ਕੀਤੀ ਤੇ ਗੱਲਬਾਤ ਕੀਤੀ ਸੀ। ਨਹੀਂ ਹਰਪ੍ਰੀਤ, ਇਸ ਕੋਈ ਸ਼ੱਕ ਨਹੀਂ ਕਿ ਬਜ਼ਾਤੇ ਖੁਦ ਉਹਨਾਂ 'ਚ ਕਈ ਚੰਗੀਆਂ ਖੂਬੀਆਂ ਸੀਗੀਆਂ ਇਨਸਾਨੀਅਤ ਦੇ ਤੌਰ 'ਤੇ। ਮੈਨੂੰ ਇੱਕ ਵਾਰੀ ਮੌਕਾ ਮਿਲਿਆ ਜਦੋਂ ਹਾਰਪਰ ਗਏ ਕਿ ਇੰਡੀਆ ਦੇ ਦੌਰੇ 'ਤੇ, ਜਦੋਂ ਮੈਂ ਕਵਰ ਕਰਨ ਲਈ ਗਿਆ ਸੀ ਤਾਂ ਵਾਪਸੀ 'ਤੇ ਆਟਵਾ ਦੇ ਵਿੱਚ ਮੇਰੇ ਕੋਲ ਕੋਈ ਦਿਨ ਕੱਟਣ ਲਈ ਥਾਂ ਨਹੀਂ ਸੀ ਤੇ ਆਪਣੇ ਘਰ ਲੈ ਗਏ ਸੀਗੇ। ਇਸ ਕਿਸਮ ਦੇ ਇਨਸਾਨ ਚੰਗੇ ਬਹੁਤ ਸੀਗੇ ਉਹ। ਪਰ ਜਿੱਥੇ ਆਬਜੈਕਟਿਵਿਟੀ ਨਾਲ ਗੱਲ ਕਰਨ ਦੀ ਸਾਡੀ ਡਿਊਟੀ ਹੈ ਉੱਥੇ ਸਾਨੂੰ ਕਰਨੀ ਵੀ ਪਏਗੀ। ਸੋ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਜਿਹੜੀ ਇਸ ਕੰਟਰਡਿਕਸ਼ਨ ਬਾਰੇ ਕੀ ਮਹਿਸੂਸ ਕਰਦੇ ਹੋ ਕਿ ਇੱਕ ਪਾਸੇ ਤੁਸੀਂ ਇੱਥੇ ਕੈਨੇਡਾ 'ਚ ਇਮੇਜ ਬਣਾਈ ਹੋਈ ਕਿ ਮੈਂ ਰੇਸਿਜ਼ਮ ਦੇ ਖਿਲਾਫ ਹਾਂ, ਮੈਂ ਕੈਲੀ ਲੀਜ ਦੇ ਖਿਲਾਫ ਸਟੈਂਡ ਲਿਆ, ਪਰ ਦੂਜੇ ਪਾਸੇ ਇੰਡੀਆ 'ਚ ਇੰਨਾ ਕੁਛ ਜਿਹੜਾ ਹੋ ਰਿਹਾ ਨਸਲਵਾਦ ਤੋਂ ਘੱਟ ਨਹੀਂ, ਉਹਦੇ ਬਾਰੇ ਸਾਡੇ ਪੋਲੀਟੀਸ਼ੀਅਨ ਜਿਹੜੇ ਚੁੱਪੀ ਵੜ ਜਾਂਦੇ ਨੇ ਜਾਂ ਨਾਲ ਰਲ ਜਾਂਦੇ ਨੇ ਉਹਨਾਂ ਫੋਰਸਿਸ ਦੇ। ਇਸ ਕੰਟਰਡਿਕਸ਼ਨ ਬਾਰੇ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ? ਜ਼ਾਤੀ ਤੌਰ ਤੇ ਮੈਂ ਸਮਝਣਾ ਜੀ ਕਿ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਹਿਊਮਨ ਰਾਈਟਸ ਵਾਇਲੇਸ਼ਨ ਦੀ ਅਸੀਂ ਗੱਲ ਕਰਨੇ ਹਾਂ, ਉਹ ਭਾਵੇਂ ਕੈਨੇਡਾ 'ਚ ਹੋਵੇ, ਸਾਡੇ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਹੋਵੇ, ਤੇ ਭਾਵੇਂ ਉਹ ਇੰਡੀਆ ਦੇ ਵਿੱਚ ਹੋਵੇ, ਸਾਨੂੰ ਜ਼ਰੂਰ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਅਤੇ ਉਸ ਦੇ ਵਿੱਚ ਕਈ ਵਾਰ ਇਹ ਬੜੀ ਇੱਕ ਅਫਸੋਸ ਵਾਲੀ ਗੱਲ ਹੈ ਗੁਰਪ੍ਰੀਤ ਜੀ ਕਿ ਅੱਜ ਦੁਨੀਆ ਭਰ ਦੇ ਵਿੱਚ ਅਸੀਂ ਇਹੀ ਦੇਖ ਰਹੇ ਹਾਂ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਜਦੋਂ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਅੱਜ ਤੁਸੀਂ ਆਪ ਹੀ ਦੇਖਿਆ ਹੋਏਗਾ ਕਿ ਪਿਛਲੇ ਦਿਨੀ ਖਬਰ ਪੜ੍ਹੀ ਕਿ ਇੱਕ ਬੜੀ ਵੱਡੀ ਮੀਟਿੰਗ ਹੋਈ ਕੈਨੇਡਾ ਦੇ ਵਿੱਚ, ਜਿੱਥੇ ਕਿ ਸਾਰੇ ਟੌਪ ਦੇ ਜਿਹੜੇ ਹੈਗੇ ਨੇ ਕਲਾਈਮੇਟ ਚੇਂਜ ਐਡਵੋਕੇਟਸ, ਉਹਨਾਂ ਨੇ ਆ ਕੇ ਗੱਲਬਾਤ ਕੀਤੀ। ਪਰ ਉਹ ਲੋਕ ਆਪਣੇ ਪ੍ਰਾਈਵੇਟ ਜੈਟਸ ਵਿੱਚ ਆਏ। ਸੋ ਇਹ ਚੀਜ਼ਾਂ ਜਦੋਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਦੀ ਕੰਟਰਡਿਕਟਰੀ ਹੋ ਜਾਂਦੀ ਹੈ। ਤੇ ਸਾਨੂੰ ਆਪ, ਜੇਕਰ ਅਸੀਂ ਕਿਸੇ ਚੀਜ਼ ਨੂੰ ਵੀ ਐਡਵੋਕੇਟ ਕਰ ਰਹੇ ਹਾਂ ਤਾਂ ਉਹਦੇ ਵਿੱਚ ਸਾਨੂੰ ਆਪ ਵੀ ਇਹ ਚੀਜ਼ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਅਸੀਂ ਕਹਿ ਕੁਝ ਹੋ ਰਹੇ ਹਾਂ ਤੇ ਕਰ ਕੁਝ ਹੋ ਰਹੇ ਹਾਂ ਤੇ ਕਿਸ ਤਰ੍ਹਾਂ ਪ੍ਰਭਾਵ ਪਏਗਾ। ਸਿਮਿਲਰਲੀ ਦੀਪਕ ਓਬਰਾਏ ਸਾਹਿਬ ਨੇ ਜਿੱਥੇ ਹਿਊਮਨ ਰਾਈਟਸ ਦੇ ਚੈਂਪੀਅਨ ਰਹੇ, ਮੈਂ ਸਮਝਦਾ ਕਿ ਭਾਰਤ ਦੀ ਜਦੋਂ ਗੱਲ ਆਈ ਤੇ ਉੱਥੇ ਖਾਸ ਤੌਰ ਉੱਤੇ ਥੋੜਾ ਜਿਹਾ ਪਿਛੜ ਗਏ ਤੇ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ। ਜੇਕਰ ਕਿਤੇ ਉਹ ਕਰ ਲੈਂਦੇ ਤਾਂ ਡੈਫੀਨੇਟਲੀ ਮੈਂ ਸਮਝਦਾ ਉਹਨਾਂ ਦੇ ਕੱਦ ਜਿਹੜਾ ਹੋਰ ਉੱਚਾ ਹੋਣਾ ਸੀ ਸਾਰਿਆਂ ਦੀ ਨਜ਼ਰਾਂ 'ਚ। ਭਾਰਤ ਵਿੱਚ ਜੋ ਕੁਝ ਗਲਤ ਹੋ ਰਿਹਾ ਹੈ, ਜੇਕਰ ਅਸੀਂ ਉਸ ਦੇ ਖਿਲਾਫ ਬੋਲਦੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਐਂਟੀ ਇੰਡੀਆ ਹੈਗੇ ਹਾਂ, ਕਿਉਂਕਿ ਮੈਂ ਇਹ ਸਮਝਦਾ ਕਿ ਕੋਈ ਵੀ ਵਿਅਕਤੀ ਦੇਸ਼ ਤਦ ਹੀ ਮਹਾਨ ਬੰਦਾ ਹੈ ਜੇਕਰ ਅਸੀਂ ਇੱਥੋਂ ਦੀਆਂ ਜਮਹੂਰੀ ਜਿਹੜੀਆਂ ਇੰਸਟੀਟਿਊਸ਼ਨਸ ਨੇ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ, ਉਹਨਾਂ ਨੂੰ ਸਟਰੋਂਗ ਰੱਖ ਸਕੀਏ। ਤੇ ਜੇਕਰ ਫਰੀडम ਆਫ ਸਪੀਚ ਸਾਨੂੰ ਹੈਗੀ, ਉਹਦੇ ਅਧੀਨ ਅਸੀਂ ਸੱਚ ਬੋਲੀਏ ਜੋ ਸਾਨੂੰ ਨਜ਼ਰ ਆਉਂਦਾ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਆਬਜੈਕਟਿਵਲੀ ਗੱਲ ਕਰਾਂਗੇ ਤਾਂ ਉਹਦਾ ਬਹੁਤ ਵੱਡਾ ਪ੍ਰਭਾਵ ਪਏਗਾ। ਪਰ ਦੂਸਰੇ ਪਾਸੇ ਜੇ ਅਸੀਂ ਸਿਰਫ ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਹੈ ਉਸ ਨੂੰ ਲੈ ਕੇ ਅਸੀਂ ਉਭਾਰਾਂਗੇ ਤਾਂ ਫਿਰ ਉਹ ਆਮ ਤੌਰ ਦੇ ਉੱਤੇ ਤੁਸੀਂ ਸਿਰਫ ਇੱਕ ਵਰਗ ਦੇ ਲੋਕਾਂ ਨੂੰ ਹੀ ਖੁਸ਼ ਕਰ ਸਕੋਗੇ। ਤੇ ਇੱਕ ਸਿਆਸਤਦਾਨ ਦਾ ਕੰਮ ਖੁਸ਼ ਕਰਨ ਦਾ ਨਹੀਂ ਹੈਗਾ। ਸਿਆਸਤਦਾਨ ਦਾ ਕੰਮ ਹੈਗਾ ਕਿ ਜੋ ਸਹੀ ਕੁਝ ਚੱਲ ਰਿਹਾ ਉਸ ਨੂੰ ਨਜ਼ਰ ਆ ਰਿਹਾ ਉਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ। ਤੇ ਲੋਕ ਜਿਹੜੇ ਨੇ, ਜਿਸ ਤਰ੍ਹਾਂ ਐਜ਼ ਜਰਨਲਿਸਟ ਸਾਡਾ ਕੰਮ ਹੈ ਕਿ ਅਨਬਾਇਸਡ ਹੋ ਕੇ ਅਸੀਂ, ਤੁਸੀਂ ਲਿਆਂਦੇ ਹੋ ਪ੍ਰੋਗਰਾਮ, ਉਸੇ ਤਰੀਕੇ ਨਾਲ ਅਸੀਂ ਵੀ ਸਿਆਸਤਦਾਨ ਜਿਹੜੇ ਹੈਗੇ ਆ ਉਹਨੂੰ ਆਬਜੈਕਟਿਵਲੀ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਤੇ ਉਹ ਫੈਸਲਾ ਕਰਨ ਕਿ ਉਹ ਕੀ ਸਮਝਦੇ ਨੇ। ਜੇਕਰ ਭਾਰਤ ਵਿੱਚ ਵਾਇਲੇਸ਼ਨਸ ਹੋ ਰਹੀਆਂ ਨੇ ਜਾਂ ਕਸ਼ਮੀਰ ਦੀ ਗੱਲ ਆਉਂਦੀ ਹੈ, ਇਹ ਸਾਰੇ ਇਸ਼ੂਜ਼ ਜਿਹੜੇ ਨੇ ਇਹਨਾਂ ਤੇ ਸਾਨੂੰ ਬੇਝਿਜਕ ਹੋ ਕੇ ਜੋ ਸੱਚ ਹੈਗਾ ਉਹ ਜ਼ਰੂਰ ਬੋਲਣਾ ਚਾਹੀਦਾ। ਅਖੀਰ 'ਚ ਮੈਂ ਹਰਪ੍ਰੀਤ ਤੁਹਾਡੇ ਕੋਲ ਇੱਕੋ ਗੱਲ ਜਾਣਨੀ ਚਾਹੁੰਦਾ ਕਿ ਕਿਉਂਕਿ ਤੁਸੀਂ ਬੜੀ ਬੇਬਾਕੀ ਨਾਲ ਬੋਲਦੇ ਹੋ, ਰੈਲੀਆਂ ਵਿੱਚ ਵੀ ਆਉਂਦੇ ਹੋ, ਆਪਣਾ ਮੰਚ ਵੀ ਮੁਹੱਈਆ ਕਰਦੇ ਹੋ, ਅਤੇ ਇੱਥੇ ਪੋਲੀਟੀਸ਼ੀਅਨਸ ਜਿਹੜੇ ਨੇ ਮੁੱਖ ਤੌਰ 'ਤੇ ਬਿਲਕੁਲ ਚੁੱਪ ਕਰਕੇ ਬੈਠੇ ਨੇ, ਸਾਡੇ ਜਿਹੜੇ ਖਾਸ ਤੌਰ 'ਤੇ ਦੇਸੀ ਪੋਲੀਟੀਸ਼ੀਅਨ, ਕਿਉਂਕਿ ਹਰੇਕ ਦਾ ਕੋਈ ਨਾ ਕੋਈ ਮਫਾਦ ਵੀ ਹੈ। ਕਿਸੇ ਨੇ ਵੀਜ਼ੇ ਲੈਣੇ, ਕਿਸੇ ਦੀਆਂ ਪ੍ਰੋਪਰਟੀਜ਼ ਨੇ ਉੱਥੇ, ਕਈ ਉਸ ਤਰ੍ਹਾਂ ਹੀ ਡਰਾ ਲਏ ਗਏ ਨੇ ਸਰਕਾਰ ਵੱਲੋਂ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੈਲੰਜਸ ਆਉਂਦੀਆਂ ਨੇ ਜਿਸ ਦੇ ਰਾਹੀਂ ਤੁਸੀਂ ਸਾਡੇ ਲਿਸਨਰਸ ਨੂੰ ਘੱਟੋ ਘੱਟ ਦੱਸ ਸਕੋ ਕਿ ਮਤਲਬ ਕਿੰਨੀ ਸੀਰੀਅਸ ਇੰਟਰਫੇਰੈਂਸ ਚੱਲ ਰਹੀ ਹੈ ਇੱਥੋਂ ਦੇ ਅੰਦਰੂਨੀ ਮਾਮਲਿਆਂ ਵਿੱਚ ਇੰਡੀਆ ਵੱਲੋਂ, ਔਰ ਕਿਸ ਤਰ੍ਹਾਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ ਮੂੰਹ ਬੰਦ ਕਰਨ ਵਾਸਤੇ। ਬੜਾ ਸੋਹਣਾ ਸਵਾਲ ਹੈ ਜੀ ਤੁਹਾਡਾ। ਗੱਲ ਇਹ ਆਉਂਦੀ ਹੈ ਜੀ ਕਿ ਅਸੀਂ ਸਿਆਸਤ ਵਿੱਚ ਕਿਉਂ ਆਉਂਦੇ ਹਾਂ। ਸਭ ਤੋਂ ਪਹਿਲਾਂ ਗੱਲ ਤਾਂ ਸਾਨੂੰ ਆਪ ਨੇ ਉੱਤੇ ਢੋਕਣੀ ਪਏਗੀ ਉਹ ਕਿ ਅਸੀਂ ਕਿਉਂ ਸਿਆਸਤ ਵਿੱਚ ਆਏ ਹਾਂ, ਸਾਡਾ ਮੰਤਵ ਕੀ ਹੈ। ਕਿ ਅਸੀਂ ਭਾਰਤ ਵਿੱਚ ਜਾ ਕੇ ਲਾਲ ਬੱਤੀਆਂ ਦੇ ਲੈ ਕੇ ਗੱਡੀਆਂ ਘੁੰਮਣੀਆਂ ਨੇ ਤੇ ਇੱਥੇ ਲੋਕਾਂ ਨੂੰ ਭੜਕਾਉਣਾ ਹੈ ਕਈ ਮੁੱਦਿਆਂ ਦੇ ਉੱਤੇ, ਜਾਂ ਕੋਈ ਹੋਰ ਮੁੱਦਾ ਹੈਗਾ।
ਸੋ ਇਸ ਕਰਕੇ ਗੁਰਪ੍ਰੀਤ ਜੀ ਬਿਲਕੁਲ ਚੋਣ ਔਖਿਆਈਆਂ ਤਾਂ ਆਉਂਦੀਆਂ ਨੇ, ਲੇਕਿਨ ਜਦੋਂ ਕੋਈ ਡਰ ਨਾ ਹੋਵੇ ਕਿ ਅਸੀਂ ਕੁਝ ਪ੍ਰਾਪਤੀ ਨਹੀਂ ਕਰਨੀ ਜਾਂ ਅਸੀਂ ਕੋਈ ਚੀਜ਼ ਲੈਣੀ ਨਹੀਂ ਸਰਕਾਰ ਤੋਂ। ਅਸੀਂ ਇੱਕ ਬੜੇ ਵਧੀਆ ਮੁਲਕ ਲੈ ਰਹੇ ਹਾਂ ਕੈਨੇਡਾ ਵਿੱਚ। ਅਸੀਂ ਇਸੇ ਕਰਕੇ ਆਏ ਕਿਉਂਕਿ ਇੱਥੇ ਸਾਨੂੰ ਪੂਰੇ ਹੱਕ ਹੈਗੇ ਨੇ ਕਿ ਅਸੀਂ ਫਰੀडम ਆਫ ਸਪੀਚ ਦੇ ਅਧੀਨ ਕੁਝ ਵੀ ਬੋਲ ਸਕਦੇ ਹਾਂ, ਅਤੇ ਉਸ ਦੇ ਵਿੱਚ ਕਿਸੇ ਦਾ ਸਾਨੂੰ ਇੱਥੇ ਡਰ ਨਹੀਂ ਹੋਣਾ ਚਾਹੀਦਾ। ਤੇ ਜਿਹੜੀ ਪੋਲੀਟੀਕਲ ਇੰਟਰਫੇਅਰੈਂਸ ਜਿਹੜੀ ਵੱਧ ਰਹੀ ਹੈ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਹੈਗੀ, ਕਿਉਂਕਿ ਇਹ ਦੇਸ਼ ਆਜ਼ਾਦ ਮੁਲਕ ਹੈ ਤੇ ਜਿੰਨਾ ਅਸੀਂ ਇੱਥੋਂ ਜੇਕਰ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਹੋਣ ਦਿਆਂਗੇ ਤਾਂ ਫਿਰ ਅਸੀਂ ਸਟਰੋਂਗ ਨਹੀਂ ਰਹਿ ਸਕਦੇ ਇੱਥੇ। ਸੋ ਚੈਲੰਜਸ ਤਾਂ ਆਉਂਦੇ ਨੇ, ਪਰ ਇੱਥੋਂ ਦੇ ਸਿਆਸਤਦਾਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਉਹ ਕਹਿੰਦੇ ਨੇ ਜੀ ਬਗਲ ਮੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇੱਕ ਕਹਾਵਤ ਹੈਗੀ ਹੈ ਕਿ ਗੁਰਦੁਆਰੇ ਗਏ ਤੇ ਗੁਰਦੁਆਰੇ ਦੀ ਗੱਲ ਕੀਤੀ, ਮੰਦਿਰ ਚਲੇ ਗਏ ਤੇ ਉੱਥੋਂ ਦੀ ਗੱਲ ਕਰਤੀ, ਤੇ ਜਦੋਂ ਅਸੀਂ ਇੰਡੀਅਨ ਕੌਂਸੂਲੇਟ ਗਏ ਉੱਥੋਂ ਦੀ ਗੱਲ ਕਰਤੀ, ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਨੀ ਕੁਝ ਹੋਰ ਕਰਤੀ। ਇਹ ਚੀਜ਼ਾਂ ਹੁਣ ਮੈਂ ਸਮਝਦਾ ਕਿ ਲੋਕ ਕਾਫੀ ਅਵੇਅਰ ਹੋ ਚੁੱਕੇ ਨੇ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਟੁੱਟਦਾ ਜਾ ਰਿਹਾ ਹੈਗਾ ਸਿਆਸਤਦਾਨਾਂ ਦੇ ਉੱਤੋਂ। ਸੋ ਇੱਕ ਸਿਆਸਤਦਾਨ, ਜੇਕਰ ਅਸੀਂ ਇਸ ਫੀਲਡ ਵਿੱਚ ਆਏ ਹਾਂ, ਸਾਨੂੰ ਬੇਬਾਕੀ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਤੇ ਜੋ ਸੱਚ ਹੈ ਉਹ ਅੱਗੇ ਲਿਆਉਣਾ ਚਾਹੀਦਾ ਹੈ। ਚੈਲੰਜਸ ਤਾਂ ਆਉਂਦੇ ਹੀ ਨੇ, ਪਰ ਅਸੀਂ ਕਿਸ ਤਰ੍ਹਾਂ ਉਹਨੂੰ ਦੇਖਦੇ ਹਾਂ, ਕੀ ਅਸੀਂ ਖਰੀਦੇ ਜਾਂਦੇ ਹਾਂ ਜਾਂ ਸਾਡੇ ਕੋਈ ਪਰਸਨਲ ਇੰਟਰਸਟ ਨੇ। ਜੇ ਉਹ ਆ ਜਾਣਗੇ, ਮਫਾਦ ਸਾਡੇ ਭਾਰੂ ਹੋਣਗੇ, ਤਾਂ ਫਿਰ ਤਾਂ ਆਫਕੋਰਸ ਜੋ ਗੁਰਪ੍ਰੀਤ ਜੀ ਅਸੀਂ ਦੇਖ ਰਹੇ ਇੱਥੇ ਕਿ ਚੁੱਪੀ ਧਾਰਨੀ ਉਹ ਬੜੀ ਇੱਕ ਨਾਰਮਲ ਗੱਲ ਹੋ ਜਾਂਦੀ ਹੈ। ਉਸ ਕਰਕੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਸੋ ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਆਓ ਸਾਰੇ ਰਲ ਮਿਲ ਕੇ ਇਹ ਸਮਾਜ ਨੂੰ ਹੋਰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਜਿਸ ਕਿਸੇ ਵੀ ਕਿੱਤੇ ਵਿੱਚ ਹੈਗੇ ਹਾਂ, ਅਸੀਂ ਇਮਾਨਦਾਰੀ ਨਾਲ ਕੰਮ ਕਰੀਏ, ਦਿਆਨਤਦਾਰੀ ਨਾਲ ਕੰਮ ਕਰੀਏ, ਤਾਂ ਡੈਫੀਨੇਟਲੀ ਕੋਈ ਸਰਕਾਰ, ਕੋਈ ਵੀ ਸਾਨੂੰ ਦਬਾ ਨਹੀਂ ਸਕਦਾ। ਪਰ ਜੇਕਰ ਅਸੀਂ ਵਿਕ ਜਾਵਾਂਗੇ ਜਾਂ ਅਸੀਂ ਪ੍ਰੈਸ਼ਰ ਹੇਠ ਆ ਜਾਵਾਂਗੇ ਤਾਂ ਆਫਕੋਰਸ ਖਰੀਦਣ ਵਾਲੇ ਮਾਰਕੀਟ ਵਿੱਚ ਬਹੁਤ ਬੈਠੇ ਨੇ। ਬਹੁਤ ਅੱਛਾ ਤੁਸੀਂ ਕਿਹਾ ਹਰਪ੍ਰੀਤ, ਬਹੁਤ ਸ਼ੁਕਰੀਆ ਤੁਹਾਡਾ ਵਕਤ ਕੱਢਿਆ। ਅਸੀਂ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ। ਫਿਲਹਾਲ ਪੰਜਾਬੀ ਰੇਡੀਓ ਯੂਸਫ ਵੱਲੋਂ ਤੁਹਾਨੂੰ ਸਾਡੀਆਂ ਸ਼ੁਭੇੱਛਾਵਾਂ। ਬਹੁਤ ਧੰਨਵਾਦ ਜੀ, ਸ਼ੁਕਰੀਆ, ਥੈਂਕ ਯੂ, ਮਿਹਰਬਾਨੀ।